ਇਸ ਉਸ ਵੇਲੇ ਰੇਟ ਰਾਜਕਰਨ ਜਿਹੜੇ ਥੋੜੀ ਜਿਹੀ ਫਲੋਰੀਡਾ ਗੱਲ। ਦੇ ਗਵਰਨਰ ਹੈਗੇ, ਉਹਨਾਂ ਨੇ ਇਹ ਕਹਿ ਦਿੱਤਾ ਹੈਗਾ ਕਿ ਫਲੋਰੀਡਾ ਦੇ ਰੋਡਸ ਦੇ ਉੱਤੇ ਸਿਰਫ ਤੇ ਸਿਰਫ ਸਿਟੀਜ਼ਨ ਜਾਂ ਜਿਹੜਾ ਆਪਣਾ ਗ੍ਰੀਨ ਕਾਰਡ ਹੋਲਡਰ ਆ, ਉਹ ਹੀ ਲਾਇਸੈਂਸ ਹੋਲਡਰ ਜਿਹੜਾ ਟਰੱਕ ਚਲਾ ਸਕਦਾ ਹੈਗਾ। ਇਹਨੂੰ ਮਤਲਬ ਐਂਟਰ ਨਹੀਂ ਕਰ ਸਕਦੇ ਜਿਹੜੇ ਆਪਣੇ ਇੱਧਰ ਵਰਕ ਪਰਮਿਟ ਵਾਲੇ ਹੋਣਗੇ? they will check it on the ਉੱਥੇ ਚੈੱਕ ਕਰਨਗੇ, ਸਕੇਲ ਦੇ ਉੱਤੇ ਅੱਛਾ, ਉਹਨਾਂ ਚੈੱਕ ਦੀਆਂ ਕਰਨਗੇ skills। and they will ਇਹ pull them ਮਤਲਬ out। ਕਨਫਰਮ ਗੱਲ ਕਰ ਦਿੱਤੀ ਹੈ ਗਵਰਨਰ ਨੇ? ਹਾਂਜੀ, ਸੋ ਇਹ ਚੀਜ਼ ਜਿਹੜੀ ਹੋ ਰਹੀ ਹੈਗੀ ਆ। ਸੋ ਬਹੁਤ ਸਟੇਟ ਹੈ, ਜਿਹੜੀ ਕਿ ਸਟੇਟ ਆਫ ਕੈਂਸਸ ਹੈਗੀ ਆ ਆਪਣੀ, ਸੌਰੀ ਇਹ ਅਰਕਨਸਾ ਹੈਗੀ ਆ, ਉਹਨਾਂ ਦੇ ਵੱਲੋਂ ਬਿੱਲ ਵੀ ਪਾਇਆ ਜਾ ਚੁੱਕਾ ਆ, ਜਿਹਦੇ ਵਿੱਚ ਕਿ ਉਹ ਕਹਿੰਦੇ ਕਿ ਸਾਡੀ ਸਟੇਟ ਦੇ ਵਿੱਚ ਜੇ ਕਿਸੇ ਨੇ ਲੰਘਣਾ ਹੈ ਜਾਂ ਕੰਮ ਕਰਨਾ ਆ, ਉਹਦੇ ਲਈ ਜਿਹੜਾ CDL ਹੋਲਡਰ ਹੈ ਉਹ ਸਿਰਫ ਤੇ ਸਿਰਫ ਸਿਟੀਜ਼ਨ ਤੇ ਗ੍ਰੀਨ ਕਾਰਡ ਹੋਲਡਰ ਹੀ ਹੋ ਸਕਦਾ। ਸੋ ਜਿਹੜਾ ਪਹਿਲਾਂ ਆਪਾਂ ਗੱਲ ਕੀਤੀ ਸੀ ਇੰਗਲਿਸ਼ ਦਾ ਜਿਹੜਾ ਰੂਲ ਆ, ਉਹ ਵੀ ਇਸੇ ਸਟੇਟ ਤੋਂ ਚੱਲਿਆ ਸੀਗਾ, ਤੇ ਆਈ ਥਿੰਕ ਕਿ ਇਹ ਬਹੁਤ ਕੁਇਕਲੀ ਉੱਥੇ ਪਾਸ ਹੋ ਜਾਣਾ ਆ। ਸੋ ਇਹਦਾ ਮਤਲਬ ਇਹਦੇ ਨਾਲ ਨਾਲ ਹੋਰ ਸਟੇਟਸ ਵੀ ਜਿਹੜੀਆਂ ਆ ਉਹ ਜੁੜ ਜਾਣਗੀਆਂ। ਸੋ ਇਹ ਜਿਹੜੀ ਚੀਜ਼ ਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਇੱਥੇ ਇਹ ਵੀ ਚਰਚਾ ਜਿਹੜੀ ਰਮਨ ਜੀ ਨਾਲ ਚੱਲਦੀ ਆ ਵੀ ਕਿਉਂਕਿ ਇਹ ਇੰਟਰਸਟੇਟ ਕਾਮਰਸ ਦਾ ਜਿਹੜਾ ਇਹ ਮਸਲਾ ਆ, ਵੀ ਇਹ ਫੈਡਰਲ ਦੇ ਅੰਡਰ ਹੋਣੀ ਚਾਹੀਦੀ ਆ ਲਾਇਸੈਂਸਿੰਗ ਅਥਾਰਟੀ। ਹਾਲ ਦੀ ਘੜੀ ਤਾਂ ਜਿਹੜੀ ਆ ਇਹ ਸਟੇਟਸ ਦੇ ਵਿੱਚ ਸਟੇਟਸ ਨੂੰ ਕੱਲਿਆਂ ਨੂੰ ਦਿੱਤੀ ਆ, ਹਰ ਇੱਕ ਦੇ ਵੱਖੋ ਵੱਖਰੇ ਰੂਲਸ ਆ, ਕਿੱਦਾਂ ਆ ਕਿਵੇਂ ਆ। ਤੁਹਾਨੂੰ ਲੱਗਦਾ ਵੀ ਇਸ ਪਾਸੇ ਵੱਲ ਨੂੰ ਗੱਲ ਵੱਧ ਸਕਦੀ ਆ? ਨਹੀਂ, ਪਰ ਰਾਜਕਰਨ ਜਿਹੜੀ ਸਟੇਟ ਦੇ ਕੋਲ ਅਥਾਰਟੀ ਹੈਗੀ ਲਾਇਸੈਂਸ ਇਸ਼ੂ ਕਰਨ ਦੀ, ਪਰ ਉਹਦੇ ਪਿੱਛੇ ਫੈਡਰਲ ਗਾਈਡਲਾਈਨਸ ਹੈਗੀਆਂ CDL ਵਾਸਤੇ। ਜਿਹੜਾ ਸਟੇਟ ਲਾਇਸੈਂਸ ਹੈਗਾ ਉਹ ਸਟੇਟ ਆਪਣੀ ਇੱਛਾ ਨਾਲ ਕਰ ਸਕਦੀ ਆ, ਆਪਣੀ ਸਟੇਟ ਰੂਲਸ ਨਾਲ ਕਰ ਸਕਦੀ ਆ, ਪਰ ਜਿਹੜਾ CDL ਹੈਗਾ ਉਹ ਲਈ ਫੈਡਰਲ ਗਾਈਡਲਾਈਨਸ ਹੈਗੀਆਂ। ਸੋ ਜਿਹੜੀ ਰਾਈਟ ਨਾਓ ਮਤਲਬ ਇਹ ਗਾਈਡਲਾਈਨ ਸੀਗੀਆਂ ਜਿਹਦੇ ਆਧਾਰ ਦੇ ਉੱਤੇ ਮਿਲੇ ਇਹਨਾਂ ਨੂੰ ਲਾਇਸੈਂਸ? ਜਿਹੜਾ ਸਟੇਟ ਆਫ ਵਾਸ਼ਿੰਗਟਨ ਨੇ ਲਾਇਸੈਂਸ ਇਸ਼ੂ ਕੀਤਾ ਆ, ਉਹ ਵਿਦਆਊਟ ਗਾਈਡਲਾਈਨਸ ਇਸ਼ੂ ਹੋਇਆ ਹੈ ਮੇਰੇ ਖਿਆਲ ਦੇ ਵਿੱਚ। ਮੈਂ ਸਪੈਕੂਲੇਟ ਕਰਦਾ ਕਿ ਉਹ ਜਿਹੜਾ ਲਾਇਸੈਂਸ ਆ, ਕਿਉਂਕਿ ਉਹਨਾਂ ਨੇ ਅਨਲਿਮਿਟਿਡ ਜਿਹੜੀ ਡੇਟ ਆ, ਫੁੱਲ ਜਿਹੜਾ ਲਾਇਸੈਂਸ ਆ ਉਹ ਇਸ਼ੂ ਕੀਤਾ ਸਟੇਟ ਆਫ ਵਾਸ਼ਿੰਗਟਨ ਨੇ। ਉਸ ਤੋਂ ਬਾਅਦ ਸਟੇਟ ਆਫ ਕੈਲੀਫੋਰਨੀਆ ਨੇ ਨੈਕਸਟ ਈਅਰ ਜਿਹੜਾ ਲਾਇਸੈਂਸ ਇਸ਼ੂ ਕੀਤਾ, ਉਹ ਲਿਮਿਟਿਡ ਲਾਇਸੈਂਸ ਇਸ਼ੂ ਕੀਤਾ ਹੈ। ਸੋ ਇਟ ਲੁਕਸ ਲਾਈਕ ਕਿ ਸਟੇਟ ਆਫ ਕੈਲੀਫੋਰਨੀਆ ਨੇ ਲਿਟਲ ਬਿਟ ਗਾਈਡਲਾਈਨਸ ਨੂੰ ਫੋਲੋ ਕੀਤਾ ਆ, ਜਿਹਦੇ ਵਿੱਚ ਕਿ ਉਹਨਾਂ ਨੇ ਲਿਮਿਟਿਡ ਲਾਇਸੈਂਸ ਇਸ਼ੂ ਕੀਤਾ ਆ। ਹੁਣ ਇੱਥੇ ਇਹ ਵੀ ਕੁਐਸਚਨ ਉੱਠਦਾ ਆ ਕਿ ਕੀ ਜਦੋਂ ਐਕਸੀਡੈਂਟ ਹੋਇਆ ਉਹਦੇ ਕੋਲ 2 ਵੈਲਿਡ ਲਾਇਸੈਂਸ ਸੀ, ਜਿਹੜੇ ਫਿਰ ਜਿਹੜੀ ਆ ਸਟੇਟ ਆਫ ਕੈਲੀਫੋਰਨੀਆ ਦੀ ਗਲਤੀ ਇੱਥੇ ਆ ਜਾਂਦੀ ਆ ਕਿ ਉਹਨਾਂ ਨੇ ਇੱਕ ਹੋਰ ਸਟੇਟ ਦਾ ਲਾਇਸੈਂਸ ਹੁੰਦੇ ਹੋਏ ਦੂਜਾ ਲਾਇਸੈਂਸ ਇਸ਼ੂ ਕੀਤਾ। ਕੋਈ ਵੀ ਜਿਹੜਾ ਕਮਰਸ਼ੀਅਲ ਡਰਾਈਵਰ ਹੈਗਾ ਉਹ 2 ਲਾਇਸੈਂਸ ਨਹੀਂ ਰੱਖ ਸਕਦਾ ਜਿਹੜੇ ਫੈਡਰਲ ਲਾਅ ਦੇ ਮੁਤਾਬਕ। ਸੋ ਕਿਤੇ ਨਾ ਕਿਤੇ ਜਿਹੜੀ ਆ ਕੁਤਾਹੀ ਹੋਈ ਆ, ਕਿਤੇ ਨਾ ਕਿਤੇ ਇਹ ਜਿਹੜੀ ਆ ਇਸ਼ੂ ਬਹੁਤ ਵੱਡਾ ਹੋਇਆ ਹੈਗਾ। ਔਰ ਹੁਣ ਫੋਰਫਰੰਟ ਦੇ ਉੱਤੇ ਹੁਣ CDL ਇਸ਼ੂਐਂਸ ਦਾ ਜਿਹੜਾ ਮਾਮਲਾ ਹੈ, ਸਾਰੇ ਮਾਮਲੇ ਦੇ ਵਿੱਚੋਂ ਜਿਹੜਾ ਆ ਮੇਰੇ ਖਿਆਲ ਦੇ ਵਿੱਚ ਮਾਮਲਾ ਅੱਗੇ ਆ ਗਿਆ। ਮੇਰੇ ਖਿਆਲ ਦੇ ਵਿੱਚ ਸਟ੍ਰਿਕਟਲੀ ਫੈਡਰਲ ਗਾਈਡਲਾਈਨਸ ਦੇ ਥੱਲੇ ਹੋਣਾ ਚਾਹੀਦਾ। ਇਹ ਸਟੇਟ ਕੋਈ ਦੀ ਜਿਹੜੀ ਆ ਅਥਾਰਟੀ ਨਹੀਂ ਹੋਣੀ ਚਾਹੀਦੀ, ਇਹ ਫੈਡਰਲ ਗਾਈਡਲਾਈਨਸ ਦੇ ਥੱਲੇ ਹੋਣਾ ਚਾਹੀਦਾ, ਕਿਉਂਕਿ ਇੰਟਰਸਟੇਟ ਕਾਮਰਸ ਦੇ ਵਿੱਚ ਜਿਹੜਾ ਵੀ ਕੰਮ ਹੁੰਦਾ ਆ, ਜਿਹੜੀ ਵੀ ਚੀਜ਼ ਹੁੰਦੀ ਆ, ਉਹ DOT ਤੇ ਫੈਡਰਲ ਗਾਈਡਲਾਈਨਸ ਦੇ ਥੱਲੇ ਹੁੰਦੀ ਆ। ਸੋ ਆਈ ਡੋਂਟ ਥਿੰਕ ਸੋ ਕਿ ਇਹ ਸਟੇਟ ਦੇ ਕੋਲ ਲਿਬਰਟੀ ਹੋਣੀ ਚਾਹੀਦੀ ਆਪਣੀ ਮਰਜ਼ੀ ਨਾਲ ਲਾਇਸੈਂਸ ਇਸ਼ੂ ਕਰਨ ਦੀ।